व्यूअर्स वेलकम बैक ऑन प्रोग्राम। सो व्यूअर्स गलबात करन जा रहे हैं एंड वाले सैक्शन ਦੇ ਵਿੱਚ ਕਿ ਆਰਐਸਐਸ ਵੱਲੋਂ ਬਾਰ-ਬਾਰ ਕਿਸੇ ਪ੍ਰਾਚੀਨ ਭਾਰਤ ਦੇ ਗੌਰਵ ਦੇ ਨਾਂ ਥੱਲੇ ਝੂਠ ਪ੍ਰਚਾਰ ਕੀਤਾ ਜਾਂਦਾ ਹੈ ਔਰ ਅਸਲ ਵਿੱਚ ਹਿੰਦੂ ਧਰਮ ਦੀਆਂ ਇੰਨੀਆਂ ਬੱਤਰ ਰਸਮਾਂ ਸਨ ਜਿਹੜੀਆਂ ਦਿਲ ਕੰਬਾਊ ਹਨ। ਸੋ ਅੰਗਰੇਜ਼ੀ ਰਾਜ ਵੇਲੇ ਕਾਨੂੰਨ ਰਾਹੀਂ ਇਹੋ ਜਿਹੀਆਂ ਗੈਰ ਇਨਸਾਨੀ ਰਸਮਾਂ ਤੇ ਪਾਬੰਦੀ ਲਗਾਈ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਿਛਲੇ 9 ਸਾਲ ਤੋਂ ਜਦੋਂ ਤੋਂ ਮੋਦੀ ਸਰਕਾਰ ਪਾਵਰ 'ਚ ਆਈ ਹੈ, ਇਹਨਾਂ ਨੇ ਸਰਕਾਰੀ ਮਸ਼ੀਨਰੀ ਦੀ ਵੀ ਖੁੱਲ੍ਹ ਕੇ ਵਰਤੋਂ ਕੀਤੀ। ਮੁਲਕ ਦਾ ਨਾਂ ਬਦਲਣ ਤੋਂ ਲੈ ਕੇ ਹਰ ਝੂਠ ਨੂੰ ਪ੍ਰਚਾਰਿਆ ਕਿ ਜੀ ਸਾਡਾ ਪ੍ਰਾਚੀਨ ਭਾਰਤ, ਅਸੀਂ ਜਿਹੜਾ ਉਹ ਪਲਾਸਟਿਕ ਸਰਜਰੀ ਵੀ ਕਰਦੇ ਸੀ, ਅਸੀਂ ਗਮਲਿਆਂ 'ਚ ਨਿਆਣੇ ਵੀ ਜੰਮਦੇ ਸੀ, ਅਸੀਂ ਦੁਨੀਆ ਦੇ ਗ੍ਰਹਿਵਾਂ ਨੂੰ ਵੀ ਗਿਣਿਆ ਹੋਇਆ ਸੀ, ਅਸੀਂ ਜ਼ੀਰੋ ਵੀ ਸਾਡੇ ਸਾਇੰਸਦਾਨਾਂ ਨੇ ਕੱਢੀ, ਅਸੀਂ ਜਹਾਜ਼ ਵੀ ਅਸੀਂ ਬਣਾਏ ਹੋਏ ਸੀ, ਸਾਡੇ ਵੇਦਾਂ 'ਚ ਸਭ ਕੁਛ ਹੈ ਔਰ ਇਹ ਪੱਛਮ ਵਾਲਿਆਂ ਨੇ ਸਾਨੂੰ ਚੋਰੀ ਕੀਤਾ। 2-3 ਦਿਨ ਪਹਿਲਾਂ ਹੀ ਇੱਕ ਸੋਸ਼ਲ ਮੀਡੀਆ 'ਤੇ ਇੱਕ ਲਿਖਤ ਮੇਰੀ ਜਿਹੜੀ ਨਜ਼ਰਾਂ 'ਚੋਂ ਗੁਜ਼ਰੀ, ਵਿਜੇ ਕੁਮਾਰ ਨੇ ਲਿਖੀ ਹੈ। ਇਹ ਜ਼ਿਲ੍ਹੇਦਾਰ ਰਿਟਾਇਰਡ ਨੇ ਪਠਾਨਕੋਟ ਪੰਜਾਬ ਤੋਂ। ਔਰ ਬਹੁਤ ਵਾਰੇ ਹੁੰਦਾ ਹੈ ਵੀ ਕਿਉਂਕਿ ਜਿਹੜੇ ਲੋਕ ਹਿਸਟਰੀ ਨਾਲ ਥੋੜ੍ਹਾ ਬਹੁਤ ਲਗਾਵ ਰੱਖਦੇ ਨੇ ਉਹਨਾਂ ਨੂੰ ਤਾਂ ਥੋੜ੍ਹਾ ਬਹੁਤ ਆਈਡੀਆ ਹੁੰਦਾ, ਪਰ ਜਦੋਂ ਤੁਸੀਂ ਕੰਸੋਲੀਡੇਟਿਡ ਇੱਕ ਥਾਂ ਦੇ ਉੱਤੇ ਕੋਈ ਜਾਣਕਾਰੀ ਇਕੱਠੀ ਕਰਦੇ ਹੋ ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਵੀ ਇਹ ਇਨਫੈਕਟ ਜਿਹਨੂੰ ਇਹ ਬੜਾ ਓਪਨ ਦੁਨੀਆ ਸਾਰੀ ਇੱਕ ਕੁਟੁੰਬ ਹੈ, ਇੱਕ ਫੈਮਿਲੀ ਹੈ ਔਰ ਅਸੀਂ ਬੜੀ ਸਿਵਲਾਈਜ਼ਡ ਔਰ ਬੜੀ ਓਪਨ ਸੁਸਾਇਟੀ ਰਹੇ ਹੈ ਜਾਂ ਦੂਜਾ ਤੀਜਾ। ਇਹਨਾਂ ਦੀ ਕਰਤੂਤ ਕੀ ਸੀ ਈਵਨ 200 ਸਾਲ ਪਹਿਲਾਂ, 75 ਸਾਲ ਤਾਂ ਹੁਣ 47 ਤੋਂ ਬਾਅਦ ਇਹਨਾਂ ਦੇ ਹੱਥ ਪਾਵਰ ਆਈ ਹੈ ਕਿ ਅੰਗਰੇਜ਼ਾਂ ਨੇ ਕਿਵੇਂ ਕਾਨੂੰਨ ਦੇ ਰਾਹੀਂ ਉਹ ਜਿਹੜੀਆਂ ਇਹਨਾਂ ਦੇ ਦਿਲ ਕੰਬਾਊ ਹਾਰਟ ਰੈਂਚਿੰਗ ਜਿਹੜੇ ਇਹਨਾਂ ਦੇ ਰਿਚੁਅਲ ਸੀ ਉਹ ਖ਼ਤਮ ਕੀਤੇ। ਮੈਂ ਇਸ 'ਤੇ ਆਪਣੀ ਬਹੁਤੀ ਟਿੱਪਣੀ ਨਹੀਂ ਕਰਾਂਗੇ। ਉਹਨਾਂ ਨੇ ਆਲਮੋਸਟ 9 ਜਿਹੜੇ ਨੇ ਇਹ ਸਾਰੇ ਨੂੰ ਦਿੱਤੇ ਨੇ ਨੁਕਤੇ ਕਿ 1830 'ਚ ਮਨੁੱਖ ਦੀ ਬਲੀ ਪ੍ਰਥਾ 'ਤੇ ਰੋਕ ਭਾਰਤ ਦੇ ਵਿੱਚ। ਔਰ ਅੱਜ ਵੀ ਤੁਹਾਨੂੰ ਕਿਤੇ ਨਾ ਕਿਤੇ ਕੋਈ ਮਿਲ ਜਾਏਗਾ ਕਿ ਜੀ ਬੱਚੇ ਦਾ ਕਤਲ ਤਾਂਤਰਿਕ ਜਿਹੜੇ ਮੰਤਰ ਜੰਤਰ ਤੰਤਰ ਜਦੋਂ ਅਸੀਂ ਕਹਿੰਦੇ ਹਾਂ ਤੰਤਰ ਦੇ ਵਿੱਚ ਜਿੱਥੇ ਪਸ਼ੂਆਂ ਦੀ ਬਲੀ ਦੇਣ ਦਾ ਹੈ, ਈਵਨ ਪਸ਼ੂਪਤੀ ਮੰਦਰ ਨੇਪਾਲ 'ਚ ਹੈ, ਕਿੰਨਿਆਂ ਨੂੰ ਡੰਗਰਾਂ ਦੀ ਬਲੀ ਦਿੱਤੀ ਪਰ ਬੰਦੇ ਦੀ ਬਲੀ ਦਿੱਤੀ ਜਾਂਦੀ ਸੀ। ਔਰ ਇਹ ਅੰਗਰੇਜ਼ਾਂ ਨੇ 1830 ਦੇ ਵਿੱਚ ਕਾਨੂੰਨ ਬਣਾਇਆ ਕਿ ਜਿਹੜਾ ਇਨਸਾਨ ਦੀ ਬਲੀ ਦੇਗਾ ਕਾਨੂੰਨੀ ਜੁਰਮ ਹੈ ਔਰ ਮਰਡਰ ਦਾ ਕੇਸ ਉਹਦੇ ਉੱਤੇ ਹੋਏਗਾ। 1833 'ਚ ਸਰਕਾਰੀ ਨੌਕਰੀ ਲਈ 1833 ਤੱਕ ਇਹ ਕਾਨੂੰਨ ਸੀ ਕਿ ਸਿਰਫ ਜਿਹੜੇ ਹਾਈ ਕਾਸਟ ਬ੍ਰਾਹਮਣ ਕਸ਼ਤਰੀ ਨੇ ਉਹੀ ਸਰਕਾਰੀ ਨੌਕਰੀ ਕਰ ਸਕਦੇ ਨੇ। ਲੇਕਿਨ ਅੰਗਰੇਜ਼ਾਂ ਨੇ 1833 'ਚ ਕਾਨੂੰਨ ਬਣਾ ਕੇ ਇਸ ਨੂੰ ਖ਼ਤਮ ਕੀਤਾ ਕਿ ਭਾਈ ਛੋਟੀਆਂ ਜਾਤਾਂ ਦੇ ਬੱਚੇ ਵੀ ਜਿਹੜੇ ਨੇ ਉਹ ਸਰਕਾਰੀ ਨੌਕਰੀ ਕਰ ਸਕਦੇ ਨੇ। 1835 ਪਹਿਲਾ ਬੇਟਾ ਗੰਗਾ ਦਾਨ ਉੱਤੇ ਰੋਕ, ਛੋਟੀਆਂ ਜਾਤਾਂ ਦੇ ਲੋਕਾਂ ਦਾ ਪਹਿਲਾ ਮੇਲ ਬੱਚਾ ਗੰਗਾ ਨਦੀ ਵਿੱਚ ਸੁੱਟ ਦਿੱਤਾ ਜਾਂਦਾ ਸੀ। 1835 ਤੱਕ ਇਹ ਸੀ। ਉਹਨਾਂ ਨੇ ਦੇਖੋ ਮਤਲਬ ਕਿਸ ਕਿਸਮ ਦੇ ਜ਼ਾਲਮ ਲੋਕ ਔਰ ਇਹ ਆਪਣੀ ਪ੍ਰਾਚੀਨ ਸੱਭਿਅਤਾ ਤੇ ਪ੍ਰਾਚੀਨ ਫਲਾਣਾ ਕਰ ਰਹੇ ਨੇ। 1835 ਲਾਰਡ ਮੈਕੌਲੇ ਦੀ ਸਿੱਖਿਆ ਨੀਤੀ ਨੇ ਛੋਟੀਆਂ ਜਾਤਾਂ ਲਈ ਪੜ੍ਹਾਈ ਦਾ ਹੱਕ ਮਿਲਿਆ। ਹਾਲਾਂ ਉਹਨੂੰ ਬਹੁਤ ਵਾਰੀ ਮੈਕੌਲੇ ਨੂੰ ਇਹ ਕਿਹਾ ਜਾਂਦਾ ਜੀ ਉਹਨੇ ਕਲਰਕ ਪੈਦਾ ਕੀਤਾ, ਪਰ ਪਹਿਲੀ ਵਾਰ ਸੀ ਕਿ ਉਹਨਾਂ ਨੇ ਪੈਰਿਟੀ ਲਿਆਂਦੀ ਕਿ ਸ਼ੂਦਰ ਵੀ ਜਿਹੜੇ ਨੇ ਉਹਨਾਂ ਦੇ ਬੱਚੇ ਪੜ੍ਹ ਸਕਦੇ ਨੇ। ਔਰ ਇਹਦਾ ਲੋਕ ਮਾਨਿਆ ਤਿਲਕ ਔਰ ਕੀ ਬਾਲ ਗੰਗਾਧਰ ਤਿਲਕ, ਇੱਕ ਗੋਖਲੇ, ਗੋਪਾਲ ਕ੍ਰਿਸ਼ਨ ਗੋਖਲੇ, ਇਹਨਾਂ ਨੇ ਬੜਾ ਵਿਰੋਧ ਕੀਤਾ ਕਿ ਇਹ ਤਾਂ ਸਾਡੇ ਹਿੰਦੂ ਸੰਸਕ੍ਰਿਤੀ 'ਚ ਪੜ੍ਹਨ ਪੜ੍ਹਾਉਣ ਦਾ ਹੱਕ ਹੀ ਬ੍ਰਾਹਮਣਾਂ ਨੂੰ ਹੈ। ਪਰ ਇਹ ਮੈਕੌਲੇ ਦੀ ਰਿਫਾਰਮ 'ਚੋਂ 1835 'ਚ ਨਿਕਲਿਆ। ਔਰ ਉਹਨਾਂ ਨੇ ਕਿਹਾ ਜੀ ਪਹਿਲੀ ਵਾਰ ਸੀ ਕਿ ਮੈਕੌਲੇ ਤੋਂ ਬਾਅਦ ਕੋਈ ਵੀ ਭਾਰਤੀ ਭਾਵੇਂ ਉਹ ਛੋਟੀ ਜਾਤ ਦਾ ਹੀ ਹੋਏ ਉਹ ਜੱਜ, DC, SSP, ਕਮਿਸ਼ਨਰ ਤੱਕ ਲੱਗ ਸਕਦਾ ਸੀ। ਫਿਰ ਉਹਨਾਂ ਨੇ ਕਿਹਾ ਕਿ 1829 'ਚ ਸਤੀ ਪ੍ਰਥਾ 'ਤੇ ਪੂਰਨ ਰੋਕ। ਅਦਰਵਾਈਜ਼ 1829 ਅੱਜ ਵੀ ਤੁਸੀਂ ਰਾਜਸਥਾਨ ਜਾਓ, ਹਜ਼ਾਰਾਂ ਮੰਦਰ ਨੇ ਸਤੀ ਟੈਂਪਲ। ਘਰ ਵਾਲੀ ਨੂੰ ਚੁੱਕ ਕੇ ਨਾਲ ਹੀ ਸੁੱਟਦਾ, ਬਾਹਮਣੀ ਨਹੀਂ ਸੀ ਸੁੱਟਦੇ, ਉਹ ਜਿਹੜੇ ਦੂਜੇ ਨੇ ਉਹਨਾਂ ਦੇ ਲਈ ਬਣਾਇਆ ਹੋਇਆ ਸੀ ਕਿ ਵੀ ਨਾਲ ਹੀ ਸਾੜ ਦਿਓ, ਪੰਡਤਾਣੀ ਨਹੀਂ ਸੀ ਸੜਦੀ ਆਪਣੇ ਪੰਡਤ ਦੇ ਨਾਲ। ਸੋ ਉਹ 1829 'ਚ ਕਾਨੂੰਨ ਬਣਾਇਆ ਉਹਨਾਂ ਨੇ ਕਿ ਇਹ ਜਿਹੜਾ ਸਾੜਨਾ ਘਰ ਵਾਲੀ ਦਾ, ਹਾਂ, ਇਹ ਗੈਰ ਕਾਨੂੰਨੀ ਹੈ। ਫਿਰ 1829 'ਚ ਦੇਵਦਾਸੀ ਪ੍ਰਥਾ। ਦੇਵਦਾਸੀ ਕੀ ਸੀ ਕਿ ਗਰੀਬ ਲੋਕਾਂ ਲਈ ਮੰਦਰ 'ਚ ਆਪਣੀ ਬਾਲਗ ਬੇਟੀ ਨੂੰ ਦੇਵਦਾਸੀ ਦੇ ਰੂਪ 'ਚ ਦੇਣਾ ਪੈਂਦਾ ਸੀ। ਉਸ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ। ਬੱਚਾ ਹੋਣ 'ਤੇ ਲੜਕੀ ਨੂੰ ਮੰਦਰ ਵਿੱਚ ਤੋਂ ਕੱਢ ਦਿੱਤਾ ਜਾਂਦਾ ਸੀ ਅਤੇ ਬੱਚੇ ਦਾ ਨਾਂ ਹਰੀਜਨ ਰੱਖ ਦਿੱਤਾ ਜਾਂਦਾ ਸੀ, ਜੋ ਗਾਂਧੀ ਨੇ ਖੂਬ ਪ੍ਰਚਾਰਿਆ। ਮਤਲਬ ਇਹ ਅੱਜ ਵੀ ਇਹ ਦੇਵਦਾਸੀ ਅਜੇ ਭਾਵੇਂ ਕਾਨੂੰਨੀ ਤੌਰ 'ਤੇ ਖਤਮ ਹੈ, ਪਰ ਤੁਹਾਨੂੰ ਉੜੀਸਾ ਤੋਂ ਲੈ ਕੇ ਦੂਜਾ
ਉਹ ਮਿਲਣਗੀਆਂ। ਔਰ ਇਸੇ ਲਈ ਕਿ ਜੀ ਅਸੀਂ ਕੁੜੀ ਆਪਣੀ ਚੜਾ ਦਿੱਤੀ ਮੰਦਰ ਚੋਂ, ਪੰਡਤ ਉਹਨੂੰ ਖੁਆਰ ਕਰਦੇ ਸੀ, ਉਹਦੀ ਜਿਹੜੀ ਔਲਾਦ ਜੰਮਦੀ ਸੀ ਉਸ ਇਲੀਗਲ ਸੰਬੰਧਾਂ ਚੋਂ ਉਹਨੂੰ ਕਹਿੰਦਾ ਸੀ ਹਰੀਜਨ, ਕਿ ਹਰੀ ਇਹ ਵਿਸ਼ਨੂੰ ਦਾ ਮੰਦਰ ਹੈ ਤੇ ਰੱਬ ਦਾ ਹੀ ਹਰੀ। ਉਹ ਬਾਅਦ 'ਚ ਉਹਨਾਂ ਨੇ ਉਹੀ ਨਾਂ ਦਲਿਤਾਂ ਲਈ ਵਰਤਿਆ ਤੇ ਅੰਬੇਦਕਰ ਨੇ ਕਿਹਾ ਇਹ ਗਾਂਧੀ ਨੇ ਇਸੇ ਲਈ ਵਰਤਿਆ, ਇਹਨੂੰ ਪਤਾ ਹੈ ਵੀ ਹਰੀਜਨ ਦਾ ਮਤਲਬ ਕੀ ਹੁੰਦਾ ਵੀ ਅਸੀਂ। ਔਰ ਇਹ 1829 'ਚ ਉਹਨਾਂ ਨੇ ਕਾਨੂੰਨ ਬਣਾ ਕੇ ਇਸ ਤੇ ਰੋਕ ਲਾਈ। 1849 'ਚ ਔਰਤਾਂ ਦੀ ਸਿੱਖਿਆ ਲਈ ਪਹਿਲਾ ਕੰਨਿਆ ਸਕੂਲ ਕਲਕੱਤੇ 'ਚ ਖੋਲ੍ਹਿਆ ਗਿਆ। ਅਦਰਵਾਈਜ਼ ਉਹਨਾਂ ਦੇ ਲਈ ਤਾਂ ਹੈ ਹੀ ਨਹੀਂ ਸੀ ਐਜੂਕੇਸ਼ਨ, ਔਰਤਾਂ ਤਾਂ ਸ਼ੂਦਰ ਨੇ, ਜਨੇਊ ਵੀ ਨਹੀਂ ਪਾ ਸਕਦੀਆਂ, ਐਜੂਕੇਸ਼ਨ ਵੀ ਨਹੀਂ ਹੈ। ਸਿਲਾ ਭੰਗ ਪ੍ਰਥਾ ਦਾ ਖਾਤਮਾ ਵੀ ਅੰਗਰੇਜ਼ੀ ਸਰਕਾਰ ਨੇ ਕੀਤਾ। ਇਸ ਪ੍ਰਥਾ ਵਿੱਚ ਨਵੀਂ ਦੁਲਹਨ ਨੂੰ ਆਪਣੀ ਪਹਿਲੀ ਰਾਤ ਮੰਦਰ ਦੇ ਪੁਜਾਰੀ ਕੋਲ ਲਾਉਣੀ ਲਾਜ਼ਮੀ ਸੀ। ਇਹ ਵੀ ਔਰ ਹੁਣ ਤੱਕ ਵੀ ਰਹੀ ਆ ਜਿਹੜੀ ਮੁਸਲਮਾਨੀ ਮਤਲਬ ਇਸ ਨੂੰ ਸਾਰੇ ਟ੍ਰੈਡੀਸ਼ਨ ਦੇ ਨਾਲ ਜੋੜਦੇ ਨੇ ਜੀ, ਇਸਲਾਮ ਦੇ ਆਉਣ ਨਾਲ ਇਹ ਹੋਇਆ ਉਹ ਹੋਇਆ, ਅਜੇ ਤੱਕ ਵੀ ਇਹ ਰਿਹਾ। ਹੁਣ ਵੀ ਕੁਝ ਖਿੱਤਿਆਂ ਦੇ ਵਿੱਚ ਜਦੋਂ ਵਿਆਹ ਤੋਂ ਬਾਅਦ ਜਿਹੜੀ ਦੁਲਹਨ ਹੈ ਉਹ ਪਹਿਲਾਂ ਜਿਹੜਾ ਮੰਦਰ ਦਾ ਪੰਡਤ ਹੈ ਉਹਦੇ ਨਾਲ ਇੱਕ ਰਾਤ ਉਹਨੂੰ ਗੁਜ਼ਾਰਨੀ ਹੁੰਦੀ ਸੀ, ਉਹਨੂੰ ਸਿਲਾ ਭੰਗ ਪ੍ਰਥਾ ਕਹਿੰਦੇ ਸੀ। ਇਹ ਵੀ ਅੰਗਰੇਜ਼ਾਂ ਨੇ ਕਾਨੂੰਨ ਨਾਲ ਖ਼ਤਮ ਕੀਤਾ। ਔਰ ਇਹ ਉਹਨਾਂ ਨੇ ਕਿਹਾ ਜੀ ਹੁਣ ਕੋਈ ਦੱਸ ਸਕਦਾ ਵੀ ਇਹ ਕਿਹੜਾ ਭਾਰਤੀ ਪ੍ਰਾਈਡ ਹੈ ਜਿਹੜਾ ਕਿ ਉਹ ਲੈਂਦੇ ਨੇ ਜੀ ਕਿ ਸਾਡੀ ਐਂਸ਼ੀਅੰਟ ਸਿਵਲਾਈਜੇਸ਼ਨ ਦੇ ਵਿੱਚ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਵਿਊਜ਼ ਮੈਸੇਜ ਲੈਣ ਚਾਹੁੰਦੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਾਨੂੰ ਆਪਣੇ ਜਿਹੜੇ ਮੈਸੇਜ ਭੇਜੇ ਨੇ ਸਾਨੂੰ। ਸੋ ਜਸਪੀਰ ਸਿੰਘ ਪੰਜਾਬ ਹਲ ਖਾਲਸਾਨ ਰੋਡ ਮੈਪ ਰੈਫਰੈਂਡਮ, ਜਸਵੀਰ ਬਰਾੜ ਜੀ ਖਾਲਸਾਨ 6 ਫॉर ਜਸਟਿਸ, ਉਹ ਕਹਿੰਦੇ ਨੇ ਜ਼ਿੰਦਾਬਾਦ ਖਾਲਸਾ ਜ਼ਿੰਦਾਬਾਦ। ਪਾਲ ਸਿੰਘ ਗਰੇਵਾਲ ਜੀ ਫਤਿਹ ਬੁਲਾਉਂਦੇ ਨੇ। ਰਾਣਾ ਆਬਿਦ ਜੀ ਸਾਨੂੰ ਖਾਲਸਾ ਜ਼ਿੰਦਾਬਾਦ ਲਵ ਫਰੋਮ ਪਾਕਿਸਤਾਨ ਤੋਂ ਕਹਿੰਦੇ ਆ। ਔਰ ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਸਰੀ BC ਵਿੱਚ ਜਿਹੜੀਆਂ ਵੋਟਾਂ ਦਾ ਪ੍ਰਚਾਰ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਔਰ ਵੋਟਾਂ ਅੱਗੇ ਨਾਲੋਂ ਵੀ ਵੱਧ ਪੈਣਗੀਆਂ। ਖਾਲਸਾ ਜ਼ਿੰਦਾਬਾਦ ਜੀ। ਔਰ ਜੀਤ ਸੁਰਤੀਆ ਜੀ ਵੀ ਖਾਲਸਾ TV 4 ਜ਼ਿੰਦਾਬਾਦ ਕਹਿੰਦੇ ਨੇ। ਔਰ ਅਮਰਜੀਤ ਸਾਨੀ ਵੀ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੋਵਿੰਦਰ ਸਿੰਘ ਜੀ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ। ਔਰ ਰਾਣਾ ਆਬਿਦ ਜੀ ਕਹਿੰਦੇ ਡਾਕਟਰ ਸਾਹਿਬ ਯੂ ਆਰ ਦਾ ਵਨ ਹੂ ਪਲੇਡ ਏ vital role in advocating for Khalistan and raising awareness about Hindutva not only among Sikh people but also among Pakistani people। ਉਹਨਾਂ ਨੇ ਕਿਹਾ ਬਹੁਤ ਸ਼ੁਕਰੀਆ ਰਾਣਾ ਆਬਿਦ ਜੀ। ਜੀ ਬਲਜੀਤ ਵੜੈਚ ਜੀ ਫਤਿਹ ਬੁਲਾਉਂਦੇ ਖਾਲਸਾ ਦੇ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਪੰਜਾਬ ਬਾਰੇ ਕਹਿੰਦੇ ਨੇ ਕਿ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਜੀ ਮਿਹਰ ਕਰਨ। ਔਰ ਅਮਰਜੀਤ ਸਾਨੀ ਫਿਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਮੁਖ ਸਿੰਘ ਗੁਰਮੁਖ ਜੀ TV 4 ਨੂੰ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਿਹਾ ਔਰ ਫਤਿਹ ਵੀ ਬੁਲਾਈ ਸਾਨੂੰ ਦੋਨਾਂ ਨੂੰ। ਐਂਡ ਪਾਲਵਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਐਂਡ ਕਹਿੰਦੇ ਨੇ ਐਵਰੀ ਇਨੋਸੈਂਟ ਲਾਈਫ ਮੈਟਰਸ ਲਿਖਿਆ ਉਹਨਾਂ ਨੇ। ਔਰ ਫਿਲ ਜੀ ਕਹਿੰਦੇ ਨੇ ਸਲਾਮ ਡਾਕਟਰ ਸਾਹਿਬ ਐਂਡ ਨੀਲਮ ਆਪੀ ਯੂ ਬੋਥ ਆਰ ਹੋਪ ਫॉर ਪੰਜਾਬ ਐਂਡ ਰੀਅਲ ਰਿਪਰੈਜ਼ੈਂਟੇਟਿਵਸ ਆਫ ਪੰਜਾਬ। ਐਂਡ ਲਖਵਿੰਦਰ ਸਿੰਘ ਪੰਨੂ ਜੀ ਫਤਿਹ ਐਂਡ ਖਾਲਸਾਨ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਹਾਂਜੀ ਬਾਜਵਾ ਜੋਤੀ ਨੇ ਜਾਂ ਜੋਤ ਨੇ। ਇਹ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਐਂਡ ਨੀਲਮ ਕੌਰ ਜੀ ਮੈਂ ਸੁਪਰ ਸਟਿਕ ਸੈਂਡ ਕਰਨਾ ਚਾਹੁੰਦਾ ਸੀ ਬਟ ਹੋ ਨਹੀਂ ਰਿਹਾ। ਮੈਂ ਤੁਹਾਡਾ ਪ੍ਰੋਗਰਾਮ ਵੀ ਸੁਣ ਰਿਹਾ ਤੇ ਕੰਮ ਤੇ ਵੀ ਨਾਈਟ ਸ਼ਿਫਟ ਆਸਟ੍ਰੇਲੀਆ ਤੋਂ ਕਰ ਰਿਹਾ ਕਹਿੰਦੇ ਨੇ। ਬਹੁਤ ਸ਼ੁਕਰੀਆ। ਸਾਨੂੰ ਸਮਝ ਨਹੀਂ ਆਇਆ ਵੀ ਸੁਪਰ ਸਟਿਕ ਤੁਸੀਂ ਕਿਹਨੂੰ ਕਹਿੰਦੇ ਹੋ ਭੇਜਣਾ ਪਾਉਂਦੇ ਹਾਂ ਕਿ ਪਰ ਉਹਨੂੰ ਤੁਸੀਂ ਕਲੈਰੀਫਾਈ ਕਰ ਦੇਣਾ, ਈਮੇਲ ਲਿਖ ਦੇਣਾ, ਉਹਦੇ ਰਾਹੀਂ ਤੁਸੀਂ ਭੇਜ ਸਕਦੇ ਹੋ ਜੇ ਕੋਈ ਰਾਈਟ ਅਪ ਹੈ। ਹਾਂਜੀ ਤੇ ਜੇ ਕੋਈ ਖਾਸ ਤੋਹਫਾ ਹੈ ਉਹ ਤਾਂ ਫਿਰ ਇਹਦੇ ਰਾਹੀਂ ਨਹੀਂ ਹੋਣਾ। ਬਿਲਕੁਲ। ਨਿਹੰਗ ਸਿੰਘ ਹਾਂਜੀ ਹਾਂਜੀ ਨਿਹੰਗ ਸਿੰਘ ਜੀ ਡਾਕਟਰ ਸਾਹਿਬ ਜੀ ਤਾਂ ਇਹ ਨਾਲੇ ਚੋਰ ਤੇ ਨਾਲੇ ਚਤਰ ਉਹਨਾਂ ਵਾਲਾ ਉਹਨੂੰ ਵੀ ਕਹਿੰਦੇ ਛੱਡ ਗਏ ਆ। ਉਹਨੂੰ ਤੋਂ ਅੱਗੇ ਲੰਘ ਗਿਆ। ਇਹ ਕਹਾਵਤ ਵੀ ਹੁਣ ਹਲਕੀ ਲੱਗਦੀ ਹੈ ਇਹਨਾਂ ਦੀਆਂ ਬੇਈਮਾਨੀਆਂ ਦੇ ਸਾਹਮਣੇ। ਬਿਲਕੁਲ ਹਾਂਜੀ। ਮੈਂ ਹੁਣ ਤੁਹਾਡੇ ਤੋਂ ਮਾਈਕ ਲੈਣਾ ਜੀ। ਗੁਰਨੇਕ ਸਿੰਘ ਮਸਾਣੀਆਂ ਹਮੇਸ਼ਾ ਦੀ ਤਰ੍ਹਾਂ ਸਾਡੇ ਪ੍ਰੋਗਰਾਮ ਨਾਲ ਜੁੜੇ ਨੇ। ਬਹੁਤ ਬਹੁਤ ਸ਼ੁਕਰੀਆ ਵੀਰ ਗੁਰਨੇਕ ਸਿੰਘ ਜੀ। ਜੀ ਕਿਰਪਾਲ ਸਿੰਘ ਚੀਮਾ ਜੀ ਨੇ ਖੂਬਸੂਰਤ ਜਿਹੜਾ ਉਹ ਬ੍ਰਜ ਭਾਸ਼ਾ ਦੇ ਵਿੱਚ ਜਿਵੇਂ ਸਾਡੇ ਪੁਰਾਣੇ ਕੋਟ ਨੇ ਦਗੜ ਦਗੜ ਹੋਤ ਰਹਿ ਤਗੜ ਤੀਨ ਬਜਤ ਰਹਿ लो लंगर तप्त रह साहिब कमाल के जयकार सदा जगत रह पंथ सदा बढ़त रह झूलते निशान रहे पंथ महाराज के। बहुत बहुत शुक्रिया। सोन सिंह मायल रनजोत सिंह दविंदर संधू मुहम्मद अनवर साढ़े वीर जगदीप सिंह संधू इन्हां सारियां ने फतेह अर्ज की। मेघराज सिंह कहते ने विनाश काले विपरीत बुद्धि
ਜਦੋਂ ਕਿਸੇ ਦੀ तबाही आती है ਉਹਦੀ अकल पुट्ठी हो जाती है। बिल्कुल। जो सरकार अपने ही देश के लोगों के साथ जुल्म करती है वे निश्चय ही तबाह हो जाते हैं। जो झूठ बेईमानी छल कपट के सहारे सरकार चलाते हैं वे अवश्य ही बर्बाद हो जाते हैं। ਬਰਾੜ ਸੁਖਜੀਵਨ ਸਿੰਘ ਕਹਿੰਦੇ ਨੇ ਸਿੱਖਾਂ ਦੀ ਮੌਜੂਦਾ ਸਥਿਤੀ ਪੰਜਾਬ ਵਿੱਚ ਫਲਸਤੀਨ ਵਰਗੀ ਹੈ। ਸਾਡੇ ਕਈ ਪ੍ਰਚਾਰਕ ਯਹੂਦੀਆਂ ਦੀਆਂ ਉਦਾਹਰਨਾਂ ਦਿੰਦੇ ਨਹੀਂ ਥੱਕਦੇ ਜਿਨ੍ਹਾਂ ਦੀ ਅੱਜ ਦੁਨੀਆ ਤੇ ਮਨਮਾਨੀ ਚੱਲ ਰਹੀ ਹੈ। ਸਿੱਖ ਨੁਕਤਾ ਨਿਗਾਹ ਤੋਂ ਇਹ ਕਿਸੇ ਤਰ੍ਹਾਂ ਵੀ ਸਾਡੇ ਫਿੱਟ ਨਹੀਂ ਬੈਠਦੀ। ਦੇਖੋ ਕਾਇਮੀ ਜਿਹੜੀ ਹੈ ਉਹ ਜਾਂ ਪਰਸੀਕਿਊਸ਼ਨ ਦੀ ਇੱਕ ਆਪਣੀ ਹਿਸਟਰੀ ਹੁੰਦੀ ਹੈ ਔਰ ਇਹੀ ਅਫਸੋਸ ਇਸ ਗੱਲ ਦਾ ਹੈ। ਅੱਜ ਇੱਕ ਫਲਸਤੀਨੀ ਸਕਾਲਰ ਯੂਨੀਵਰਸਿਟੀ ਦੀ ਕਹਿ ਰਹੀ ਸੀ ਕਿ ਵੀ ਸਾਨੂੰ ਦੁੱਖ ਇਸ ਗੱਲ ਦਾ ਹੈ ਵੀ ਜੋ ਜ਼ੁਲਮ ਨਾਜ਼ੀਆਂ ਨੇ ਯਹੂਦੀਆਂ ਤੇ ਕੀਤੇ, ਹੋਲੋਕਾਸਟ ਕੀਤੀ, ਉਹਦੇ ਲਈ ਹਮੇਸ਼ਾ ਹਮਦਰਦੀ ਰਹੀ ਇਨਸਾਨਾਂ ਦੀ ਜਾਂ ਦੂਜਾ, ਪਰ ਅੱਜ ਜਦੋਂ ਉਹਨਾਂ ਦੇ ਕੋਲ ਪਾਵਰ ਹੈ ਉਹੀ ਕੁਛ ਉਹ ਕਰ ਰਹੇ ਨੇ ਫਲਸਤੀਨੀਆਂ ਨਾਲ ਜੋ ਨਾਜ਼ੀਆਂ ਨੇ ਉਹਨਾਂ ਦੇ ਨਾਲ ਕੀਤਾ। ਸੋ ਰਾਜਵਿੰਦਰ ਸਿੰਘ ਕਹਿੰਦੇ ਨੇ ਫਤਿਹ ਬੁਲਾ ਕੇ ਡਾਕਟਰ ਸਾਹਿਬ ਗ੍ਰੇਟ ਸ਼ੋ ਐਜ਼ ਆਲਵੇਜ਼। ਵਟ ਗੁਰੂ ਸਾਹਿਬ ਗੇਵ ਹਿਜ਼ ਖਾਲਸਾ ਰੂਲਸ ਫॉर battlefield like not to attack the kids, elderly women and the ones running from the field should be attacked. If world follows that it can be a better world. ਬਿਲਕੁਲ ਅਸੀਂ ਸਟਿਕ ਕਰਦੇ ਹਾਂ ਔਰ ਜਿਵੇਂ ਮੈਂ ਕਿਹਾ ਸਾਡੇ ਮਿੱਤਰ ਮਲਕ ਸਾਹਿਬ ਉਹਨਾਂ ਨੇ ਵੀ ਅੱਜ ਜਦੋਂ ਕਿਹਾ ਉਹਨਾਂ ਨੇ ਕਿਹਾ ਜੀ ਠੀਕ ਹੈ ਕਈ ਵਾਰੀ ਮੌਕਾ ਪ੍ਰਸਤੀ 'ਚ ਕੁਇਕਲੀ ਕਈ ਚੀਜ਼ਾਂ ਫਾਇਦੇ 'ਚ ਹੋ ਸਕਦੀਆਂ ਪਰ ਸਾਨੂੰ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਉੱਤੇ ਸਿੱਖੀ ਸਿਧਾਂਤ 'ਤੇ ਹੀ ਪਹਿਰਾ ਦੇਣਾ ਚਾਹੀਦਾ। ਰਾਜਵਿੰਦਰ ਸਿੰਘ ਹੋਰਾਂ ਨੇ ਵੀ ਐਗਜ਼ੈਕਟਲੀ ਇਹੀ ਕਿਹਾ। ਮਨਜੀਤ ਸਿੰਘ ਸ਼ਾਹ ਉਹਨਾਂ ਨੇ ਕਿਹਾ ਕਿ ਵੀ ਖਾਲਿਸਤਾਨ ਦਾ ਝੰਡਾ ਬੁਲੰਦ ਕਰੋ ਔਰ 29 ਅਕਤੂਬਰ 2023 ਪੰਜਾਬ ਰੈਫਰੈਂਡਮ ਸਰੀ ਕੈਨੇਡਾ। कमल सिंह सियासत इस कदर अवाम पर एहसान करती है, आंखें छीन लेती है फिर चश्मे दान करती है। नशे छडवाउण वालिਆਂ ਉੱਤੇ NSA ਲਾ ਕੇ ਜੇਲ੍ਹਾਂ ਵਿੱਚ ਤੁੰਨਣ ਵਾਲੇ, ਗੈਂਗਸਟਰਾਂ ਨੂੰ ਪੂਰੀ ਸੁਰੱਖਿਆ ਦੇਣ ਵਾਲੇ, ਆਪਣੀ ਮਾਂ ਦੀ ਸਹੁੰ ਖਾ ਕੇ दारू ਡੱਫਦੇ ਰਹਿਣ ਵਾਲੇ ਭੰਡ ਨੇ ਇਸ ਨਵੇਂ ਡਰਾਮੇ ਪਿੱਛੇ ਜੋ ਚਾਲ ਹੈ ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਰਦਾਸ ਦੇ ਬਹਾਨੇ ਗੁਰਦੁਆਰਾ ਸਾਹਿਬਾਨ ਵਿੱਚ ਵੜ ਗਏ ਹਨ, ਕਦੇ ਕੀਰਤਨ ਦੇ ਲਾਈਵ ਨੂੰ ਲੈ ਕੇ ਕਦੇ ਕੁਝ ਹੋਰ। ਨਸ਼ੇ ਨਹੀਂ ਛਡਵਾਉਣੇ ਕਿਉਂਕਿ ਨਸ਼ਿਆਂ ਦੇ ਵਪਾਰੀਆਂ ਨਾਲ ਤਾਂ ਇਹਨਾਂ ਦਾ ਹਿੱਸਾ ਪੱਤੀ ਹੈ। ਬਸ ਲਾਲਾ ਜੀ ਦੀ ਅੱਖ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਗੁਰੂ ਦੀ ਗੋਲਕ ਉੱਤੇ ਹੈ। ਬਾਦਲਾਂ ਤੇ ਕਾਂਗਰਸ ਤੋਂ ਤੰਗ ਆਏ ਪੰਜਾਬੀਆਂ ਨੇ ਜਿਹੜੀ ਬਲਾ ਪੰਜਾਬ ਵਿੱਚ ਵਾੜ ਲਈ ਉਸ ਨੂੰ ਗੁਰਦੁਆਰਿਆਂ ਵਿੱਚ ਨਾ ਵਾੜੋ। ਫਿਰ ਉਹਨਾਂ ਨੇ ਲਿਖਿਆ ਰੂਸੀਆਂ ਕੌਮ ਦੀਆਂ ਤਕਦੀਰਾਂ ਖੁੰਡੀਆਂ ਹੋ ਗਈਆਂ ਸ਼ਮਸ਼ੀਰਾਂ, ਸੁੱਤੀਆਂ ਪਈਆਂ ਘੂਕ ਜ਼ਮੀਰਾਂ, ਕਰੇ ਨਾ ਕੋਈ ਸੀ ਬਾਬਾ, ਤੇਗਾਂ ਦੀ ਥਾਂ ਚਾਕੂ ਆ ਗਏ, ਗੁਰਧਾਮਾਂ ਵਿੱਚ ਡਾਕੂ ਆ ਗਏ, ਤਖਤਾਂ ਤੀਕ ਤਮਾਕੂ ਆ ਗਏ, ਪਿੱਛੇ ਰਹਿ ਗਿਆ ਕੀ ਬਾਬਾ। ਸੋਹਣ ਸਿੰਘ ਮਾਲ ਕਹਿੰਦੇ ਨੇ ਕਿ ਡਾਕਟਰ ਸਾਹਿਬ ਪਹਿਲਾਂ ਅਮਰੀਕਾ ਨੇ ਅਲ-ਕਾਇਦਾ ਬਣਾਇਆ, ਰੂਸ ਲਈ ਨਤੀਜਾ ਇਹਨਾਂ ਨੂੰ ਆਪ ਭੁਗਤਣਾ ਪਿਆ। ਇਸੇ ਤਰ੍ਹਾਂ ਯਹੂਦੀਆਂ ਨੇ ਹਮਸ ਖੜਾ ਕੀਤਾ ਸੀ ਜਿਸ ਦਾ ਨਤੀਜਾ ਸਾਹਮਣੇ। ਇਸੇ ਤਰ੍ਹਾਂ ਮੁਹੰਮਦ ਅਨਵਰ ਫ੍ਰੀ ਖਾਲਿਸਤਾਨ ਫ੍ਰੀ ਕਸ਼ਮੀਰ ਔਰ ਸਿੰਘ ਮੀਰ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਮੈਂ ਅੱਜ ਤੱਕ ਵੋਟ ਨਹੀਂ ਪਾਈ, ਹੁਣ ਪਹਿਲੀ ਵੋਟ ਖਾਲਿਸਤਾਨ ਦੀ ਆਜ਼ਾਦੀ ਲਈ ਪਾਉਣੀ ਹੈ। ਖਾਲਿਸਤਾਨ ਜ਼ਿੰਦਾਬਾਦ, ਬਹੁਤ ਸ਼ੁਕਰੀਆ। ਔਰ ਦੀਪ ਸਿੰਘ ਕਹਿੰਦੇ ਨੇ ਮੂਤ ਪੀਣਿਆਂ ਦੀ ਨਵੀਂ ਚਾਲ ਹੈ, ਪਖੰਡੀ ਧਰੇਂਦਰ ਸ਼ਾਸਤਰੀ ਪੰਜਾਬ ਵਿੱਚ ਆਇਆ ਗੰਦ ਪਾਉਣ, ਨਿੱਕੂ ਨਾਮ ਦੇ ਬੇਵਕੂਫ ਨੂੰ ਲੱਖ ਦੀ ਲਾਹਨਤ। ਇਹ ਵੀ ਤੇ ਦੀਪ ਸਿੰਘ ਹੀ ਕਹਿੰਦੇ ਨੇ ਕਿ ਗ੍ਰੇਟਾ ਥੁਨਬਰਗ ਵੀ ਫਲਸਤੀਨੀਆਂ ਦੇ ਹੱਕ ਵਿੱਚ ਉਤਰੀ ਹੈ, ਇਜ਼ਰਾਈਲ ਵਾਲੇ ਤੜਫੇ ਪਏ ਨੇ ਉਸ ਦੇ ਕੀਤੇ ਟਵੀਟ ਤੋਂ। ਇਹ ਯੰਗ ਐਨਵਾਇਰਨਮੈਂਟਲਿਸਟ ਹੈ ਗ੍ਰੇਟਾ ਥੁਨਬਰਗ। ਇਹਨੇ ਕਿਸਾਨ ਮੂਵਮੈਂਟ ਦੇ ਵੇਲੇ ਵੀ ਜਿਹੜਾ ਹੱਕ ਬੜੇ ਜ਼ੋਰ ਨਾਲ ਖਲੋਤੀ ਸੀ, ਟਵੀਟ ਕੀਤਾ ਸੀ ਤੇ ਇਹਨੂੰ ਵੀ ਕੇਸ 'ਚ ਉਲਝਾ ਲਿਆ ਸੀ ਕਿ ਜੀ ਇਹ ਖਾਲਿਸਤਾਨੀ ਟੂਲ ਕਿਟ। ਔਰ ਅਸੀਂ ਤਾਂ ਜਿਹੜੇ ਬੇਗੁਨਾਹ ਮਰ ਰਹੇ ਨੇ ਉਹਨਾਂ ਦੇ ਲਈ ਅਰਦਾਸ ਕਰ ਸਕਦੇ ਹਾਂ, ਸਾਰੇ ਉਹਨਾਂ ਨੂੰ ਆਪਣੀਆਂ ਯਾਦਾਂ 'ਚ ਆਪਣੀਆਂ ਅਰਦਾਸਾਂ 'ਚ ਲਿਆਈਏ। ਔਰ ਜੋ ਤੀਸਰੇ ਪਾਤਸ਼ਾਹ ਦਾ ਫਰਮਾਨ ਹੈ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾ ਸੁਣਾ ਗਿਆ ਤੋਂ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।